ਅੰਮ੍ਰਿਤਸਰ ਦੇ ਇਲਾਕੇ ਨਮਕ ਮੰਡੀ ਵਿੱਚ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਇੱਕ DVD ਰਿਪੇਅਰ ਕਰਨ ਵਾਲੀ ਦੁਕਾਨ ਤੇ ਇੱਕ ਗ੍ਰਾਹਕ ਪੂਰੇ 1.5 ਸਾਲ ਬਾਅਦ ਆਪਣੀ DVD ਪਲੇਅਰ ਲੈਣ ਆਉਂਦਾ ਹੈ। ਦੁਕਾਨਦਾਰ ਵੱਲੋਂ DVD ਪਲੇਅਰ ਦਿੱਤਾ ਗਿਆ ਅਤੇ ਗੱਲ ਉਦੋਂ ਵਿਗੜੀ ਜਦੋਂ ਦੁਕਾਨਦਾਰ ਵੱਲੋਂ ਪੈਸੇ ਮੰਗੇ ਗਏ ਅਤੇ ਗ੍ਰਾਹਕ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਗਾਲੀ ਗਲੋਚ ਵੀ ਦੇਣ ਲੱਗਾ ਅਤੇ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ। जिस दी सारी रिकॉर्डिंग CCTV ਦੇ ਵਿੱਚ ਕੈਦ ਹੋ ਗਈ। ਮਾਮਲਾ ਪੁਲਿਸ ਥਾਣੇ ਵਿੱਚ ਲੈ ਜਾਇਆ ਗਿਆ ਜਿੱਥੇ ਜਾਂਦਿਆਂ ਹੀ ਪ੍ਰਧਾਨ ਪ੍ਰਵੇਸ਼ ਅਰੋੜਾ ਵੱਲੋਂ ਮਾਫੀ ਮੰਗ ਲਈ ਗਈ। ਜਦੋਂ ਦੁਕਾਨਦਾਰ ਦੁਕਾਨ ਦੇ ਵਿੱਚ ਵਾਪਸ ਆਉਂਦਾ ਹੈ ਤੇ ਕੁਝ ਦੇਰ ਬਾਅਦ ਨੌਜਵਾਨ ਤਲਵਾਰਾਂ ਲੈ ਕੇ ਦੁਕਾਨ ਤੇ ਆਉਂਦੇ ਨੇ ਅਤੇ ਧਮਕੀਆਂ ਦੇਣ ਲੱਗ ਪਏ ਕਿ ਪ੍ਰਧਾਨ ਦੇ ਖਿਲਾਫ ਕੋਈ ਵੀ ਬੋਲੇਗਾ ਉਸ ਦਾ ਬੁਰਾ ਹਾਲ ਕੀਤਾ ਜਾਏਗਾ। ਉੱਥੇ ਹੀ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਰੋਸ ਕੀਤਾ ਅਤੇ ਪੁਲਿਸ ਤੋਂ ਆਪਣੀ ਸੁਰੱਖਿਆ ਦੀ ਮੰਗ ਕਰ ਰਹੇ ਨੇ। ਇਹਨਾਂ ਨਾਲ ਗੱਲ ਹੋਈ, ਉਸ ਤੋਂ ਬਾਅਦ ਉਹਨਾਂ ਨੇ ਮੁੰਡੇ ਭੇਜੇ। ਮੈਂ ਦੀ ਦੁਕਾਨ ਤੇ ਗੱਲ ਕਰਦਾ ਪਿਆ, ਮੈਨੂੰ ਆ ਕੇ ਫੜਿਆ, ਮੈਨੂੰ ਧਮਕੀਆਂ ਲਾ ਕੇ ਕਿ ਵਿਆਜ ਕਿਰਪਾਨਾਂ ਮਾਰੀਆਂ। ਫਿਰ ਕਹਿ ਕੇ ਹੁਣ ਸਵੇਰੇ ਵੀ ਕਹਿ ਕੇ ਗਏ ਪ੍ਰਵੇਸ਼ ਅਰੋੜਾ ਜਿਹੜਾ ਦੁਕਾਨਦਾਰ ਦੁਕਾਨਾਂ ਬੰਦ ਕਰੇਗਾ ਮੇਰੇ ਖਿਲਾਫ ਉਹਨੂੰ ਫਿਰ ਕਿਰਪਾਨਾਂ ਚਲਾ ਦੇਵਾਂਗੇ। ਇਹਦਾ ਮਤਲਬ ਉਹ ਗੁੰਡਾਗਰਦੀ ਕਰ ਰਹੇ ਆ, ਸ਼ਰੇਆਮ ਬਦਮਾਸ਼ੀ। ਇਹਦਾ ਮਤਲਬ ਦੁਕਾਨ ਦਾ ਸ਼ਰੀਫ ਹੈ, ਇਹਦਾ ਮਤਲਬ ਬੋਲਦਾ ਨਹੀਂ ਤੇ ਜੋ ਮਰਜ਼ੀ ਕਰਨ। ਪ੍ਰਧਾਨ ਆਪਣੀ ਹੁੰਦਾ ਵਾ ਕਿ ਬਿਆਨ ਨਾਲ ਤੇ ਪ੍ਰਧਾਨ ਹੀ ਜੇ ਬਦਮਾਸ਼ੀ ਦਿਖਾਏਗਾ ਆਮ ਦੁਨੀਆ ਕਿੱਥੇ ਜਾਏਗੀ। ਇਹਨਾਂ ਦੇ ਘਰੋਂ ਤਲਵਾਰਾਂ ਕੱਢੀਆਂ, ਪੁਲਿਸ ਨੇ ਕੰਪਲੇਂਟ ਕੀਤੀ, ਇਹਨਾਂ ਦੇ ਘਰੋਂ ਤਲਵਾਰ ਕੱਢੀ ਹੈ, ਉਹਨਾਂ ਦੇ ਘਰੋਂ ਕਿਰਪਾਨ ਕੱਢ ਕੇ ਪ੍ਰਵੇਸ਼ ਅਰੋੜਾ ਦੇ ਘਰੋਂ ਕਿਰਪਾਨ ਕੱਢੀ ਗਈ ਹੈ। ਉਹਨੇ ਆ ਕੇ ਸਾਨੂੰ ਇੱਥੇ ਬਾਹਰ ਦੇ ਬੰਦੇ ਨਾਲ ਆਏ ਆ, ਮੁੰਡੇ 5-6 ਆਏ ਨਾਲ। ਨਾਮ ਦੇ ਪੁਲਿਸ ਵੱਲੋਂ ਕੀ ਕਾਰਵਾਈ ਹੋਈ ਹੈ? ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ 2 ਵਜੇ ਕਾਰਵਾਈ। ਪਹਿਲੇ ਕੱਲ ਦਾ ਕਿਹਾ ਸੀ, ਕੱਲ ਕੋਈ ਨਹੀਂ ਹੈ, ਕੱਲ ਕੋਈ ਨਹੀਂ ਆ, ਅੱਜ ਉਹ ਕਹਿੰਦੇ 2 ਵਜੇ ਤੱਕ ਜੇ ਅਗਰ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਅਗਲਾ ਸ਼ੱਕ ਹੋਏਗਾ, ਬਾਜ਼ਾਰ ਬੰਦ ਰਹੇਗਾ। ਜਿੰਨੀ ਦੇ ਮੁੰਡੇ ਪੇਸ਼ ਨਹੀਂ ਹੋਣਗੇ, ਜਿਹੜੇ ਮੁੰਡੇ ਧਮਕੀਆਂ ਲਾ ਕੇ ਗਏ ਕਿਰਪਾਨਾਂ ਅੱਜ ਮਾਰੀਏ, ਕੱਲ ਨੂੰ ਫਿਰ ਵਗੈਰਾ ਵੀ ਲਗਾਏ ਜਾਣ, ਧਰਨੇ ਵੀ ਲੱਗਣਗੇ। ਮਾਵਾ ਸਾਰਾ ਵਿਆਹ ਸਾਡੇ ਨਾਲ ਆ, ਸਾਰਾ ਮੱਲਾ ਨਾਲ ਆ। ਪ੍ਰਵੇਸ਼ ਅਰੋੜਾ ਜੀ ਮੇਰੇ ਦੁਕਾਨ ਤੇ ਆਏ ਆ। ਸਾਲ 1.5 ਸਾਲ ਪੁਰਾਣਾ DVD ਪਲੇਅਰ ਮੰਗਿਆ ਵਾ, ਕੱਢ ਕੇ ਵੀ ਦਿੱਤਾ ਹੋਇਆ ਸੀ ਇਹਨਾਂ ਦੀ ਕਹਿਣ ਤੇ। ਆ ਕੇ ਜਦੋਂ ਉਹਨਾਂ ਨੇ ਪੈਸੇ ਕਹੇ ਆ ਕਿੰਨੇ, ਆਪਾਂ ਕਿਹਾ 300 ਰੁਪਈਆ। ਕਹਿੰਦੇ ਤੁਸੀਂ ਕੌਣ ਹੁੰਦੇ ਹੋ ਪੈਸੇ ਲੈਣ ਵਾਲੇ? ਮੈਂ ਪ੍ਰਧਾਨ ਆ ਮੱਲੇ ਦਾ, ਤੈਨੂੰ ਕੋਈ ਸ਼ਰਮ ਨਹੀਂ ਆਉਂਦੀ ਮੇਰੇ ਕੋਲ ਪੈਸੇ ਮੰਗਦੇ? ਅਸੀਂ ਜਦੋਂ ਪੈਸੇ ਆਪਣੀ ਰਿਪੇਅਰ ਮਿਹਨਤ ਦੇ ਪੈਸੇ ਮੰਗ ਰਹੇ ਆ, ਉਹ ਵੀ 1.5 ਸਾਲ ਪੁਰਾਣੀ ਚੀਜ਼ ਤੁਹਾਨੂੰ ਤੁਹਾਡੇ ਸਬੂਤ ਵਾਪਸ ਕਰ ਰਹੇ ਆ। ਫਿਰ ਤੁਸੀਂ ਦੁਕਾਨ ਤੇ ਆ ਕੇ ਮੇਰੀ ਤੋੜ-ਫੋੜ ਕਰੋ। ਮੇਰੀ LED ਤੋੜੀ ਹੈ, 40 ਇੰਚ ਦੀ LED ਤੋੜ ਦਿੱਤੀ ਹੈ, ਸ਼ੀਸ਼ੇ ਤੋੜ ਦਿੱਤੇ ਆ, ਸਾਰਾ ਸਮਾਨ ਤੋੜ ਦਿੱਤਾ ਮੇਰਾ। ਬਦਮਾਸ਼ੀ ਵਿਖਾਈ ਹੈ, ਧੱਕੇ ਮਾਰ ਕੇ ਮੈਨੂੰ ਦੁਕਾਨ ਤੋਂ ਬਾਹਰ ਕੱਢਿਆ ਵਾ। ਬਕਾਇਦਾ ਰਿਕਾਰਡਿੰਗ ਸਰਕ ਹੋ ਗਈ ਹੈ, ਸਾਰੀ ਰਿਕਾਰਡਿੰਗ ਅਸੀਂ ਬਾਜ਼ਾਰ 'ਚ ਵਾਇਰਲ ਕੀਤੀ ਹੈ। ਸਾਰਾ ਬਾਜ਼ਾਰ ਸਾਡੇ ਨਾਲ ਆ, ਬਾਜ਼ਾਰ ਨੇ ਸਾਰਾ ਵੇਖਿਆ ਵਾ। ਫਿਰ ਜਦੋਂ ਜਾ ਕੇ ਉੱਥੇ ਮੈਂ ਥਾਣੇ ਰਿਪੋਰਟ ਲਿਖਾਉਣ ਗਿਆ ਵਾਂ, ਫਿਰ ਉੱਥੇ ਜਾ ਕੇ ਮੇਰੇ ਕੋਲ ਮਾਫੀ ਵੀ ਮੰਗ ਲਈ ਹੈ। ਬਕਾਇਦਾ ਇਹ ਵੀ ਕਹਿਤਾ ਮੇਰਾ ਟੈਂਪਰ ਲੂਜ਼ ਹੋ ਗਿਆ ਸੀ, ਮੈਂ ਮੰਨਦਾ ਵਾਂ। ਮੈਂ ਆਪਣੇ ਬੱਚੇ ਆ ਕਹਿ ਕੇ ਅਸੀਂ ਵਾਪਸ ਆ ਗਏ ਆ, ਦੁਬਾਰਾ ਨਹੀਂ ਰਿਪੋਰਟ ਲਿਖਾਈ। ਫਿਰ ਦੁਬਾਰਾ ਬੰਦੇ ਭੇਜੀ ਆ ਤਲਵਾਰਾਂ ਲੈ ਕੇ, ਬਕਾਇਦਾ ਸਾਰੇ ਬਾਜ਼ਾਰ ਨੂੰ ਧਮਕੀਆਂ ਲਾਈਆਂ ਵਾ। ਫਿਰ ਜਾ ਕੇ ਸਾਰਿਆਂ ਨੂੰ ਜਾ ਕੇ ਬੋਲੇ ਆ। ਜਦੋਂ ਉਹਨਾਂ ਨੇ ਮੇਰੀ ਸ਼ਾਨ ਦੇ ਖਿਲਾਫ ਕੁਝ ਕਿਹਾ, ਐਡੀਆਂ ਭੈੜੀਆਂ ਜਿਹੀਆਂ ਗਾਲਾਂ ਕੱਢੀਆਂ ਤੇ ਮੇਰਾ ਵੀ ਥੋੜਾ BP ਬੂਸਟ ਹੋਇਆ। ਖਾਣੀ ਡੱਬੇ ਬਾਹਰ ਪਏ ਸੀ, ਮੈਂ ਖਾਣੀ ਡੱਬੇ ਚੁੱਕ ਕੇ ਅੰਦਰ ਸੁੱਟੇ ਕਿ ਥੋੜਾ ਬਹੁਤਾ ਇਹ ਚੁੱਪ ਹੋਵੇ। ਮੈਂ ਉਹਨੂੰ ਚਪੇੜ ਵੀ ਮਾਰ ਸਕਦਾ ਸੀ, ਮੇਰੇ ਤਾਂ ਬੱਚਾ ਸੀ, ਲੇਕਿਨ ਮੈਂ ਚਪੇੜ ਆਪਣੀ ਤਬੀਅਤ ਨੂੰ ਵੇਖਦਿਆਂ ਨਹੀਂ ਮਾਰੀ ਕਿ ਮੇਰਾ ਵੀ BP ਬੜਾ ਮਿੰਟ 'ਚ ਹਾਈ ਹੋ ਜਾਂਦਾ। ਇਹ ਮੁੰਡਾ ਬੱਬੂ ਆ ਜਿਹੜਾ ਉਹਨੇ LED ਨਾ ਸਾਹਿਲ ਰੋੜੇ ਦੇ ਕੋਲ ਰੱਖੀ ਸੀਗੀ। ਉਹ ਕਾਫੀ ਚਿਰਾਂ ਬਾਅਦ ਉਹਨੇ ਪੁੱਛੀ ਆ, ਉਹ ਜਗ੍ਹਾ ਉਹਦੀ ਦੁਕਾਨ ਦੇ ਵਿੱਚ ਕਾਫੀ ਹੈਗਾ ਸਮਾਨ ਜਿਹੜਾ ਉਹਦਾ ਪਿਆ। ਉਹ ਕਹਿੰਦਾ ਮੇਰੇ ਕੋਲ ਟਾਈਮ ਲੱਗਣਾ, ਕੋਈ ਪੈਸੇ ਦੀ ਗੱਲ ਕਰਦੇ ਸੀਗੇ ਵੀ ਇੰਨੇ ਪੈਸੇ ਦੇ ਦੇ, ਮੈਂ ਲੱਭ ਕੇ ਤੈਨੂੰ ਦੇ ਦੂੰਗਾ। ਉੱਥੇ ਇਹਨਾਂ ਦਾ ਤਕਰਾਰ ਹੋ ਗਿਆ। ਮੌਕੇ 'ਤੇ ਮੈਂ ਪਹੁੰਚਿਆ, ਮੌਕੇ 'ਤੇ ਜਾ ਕੇ ਦੋਨਾਂ ਪਾਰਟੀਆਂ ਨੇ 2 ਵਜੇ ਦਾ ਟਾਈਮ ਦਿੱਤਾ। ਤਾਂ ਅਸੀਂ ਜਿਹੜਾ ਬੱਬੂ ਆ ਮੁੰਡਾ ਜਿਹਨੇ ਤਕਰਾਰ ਕੀਤਾ ਉਹ ਉਹਨੂੰ ਪੇਸ਼ ਕਰਦੇ ਹਾਂ। ਇਹ ਦੋਨਾਂ ਪਾਰਟੀਆਂ ਨੇ ਇਕੱਠੇ ਇਹ ਫੈਸਲਾ ਕੀਤਾ। ਬਾਕੀ 2 ਵਜੇ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਪੁਲਿਸ ਵੱਲੋਂ ਕੀਤੀ ਜਾਵੇ। ਸਰ ਉਹਨਾਂ ਦਾ ਕਹਿਣਾ ਕਿ ਪ੍ਰਧਾਨ ਵੱਲੋਂ ਬੰਦੇ ਭੇਜੇ ਗਏ ਤਲਵਾਰਾਂ ਲੈ ਕੇ ਮਾਰਕੀਟਾਂ ਦੇ। ਨਹੀਂ, ਉਹ ਮੌਕੇ ਦੇ ਉੱਤੇ ਨੇ ਜਾ ਕੇ ਦੇਖਿਆ ਵਾ, ਕਿਰਪਾਨ ਉਹਨੇ ਫੜੀ ਸੀਗੀ ਮੁੰਡੇ ਨੇ। ਤੋਂ 1-2 ਆਪਣੇ ਦੁਕਾਨ ਤੇ ਉਹਨੇ ਅੰਦਰ ਕਿਰਪਾਨ ਤਾਂ ਨਹੀਂ ਖੜੀ, ਉਹ ਮੈਂ CCTV 'ਚ ਦੇਖੀ ਆ ਫੁਟੇਜ। ਬਾਕੀ ਬਾਹਰ ਜਿਹੜੀ ਆ ਇੱਕ ਦੀ ਦੁਕਾਨ ਦੇ ਉੱਤੇ ਲੱਗੀ ਆ। ਆਪਾਂ ਮੁਤਾਬਕ ਨੂੰ